ਸ਼੍ਰੋਮਣੀ ਅਕਾਲੀ ਦਲ ਵਿੱਚ ਭਰਤੀ ਮੁਹਿੰਮ ਲਈ ਬਣੀ 7 ਮੈਂਬਰੀ ਨਿਗਰਾਨ ਕਮੇਟੀ ਦੀ ਮੀਟਿੰਗ ਅੱਜ ਚੰਡੀਗੜ੍ਹ ਵਿਖੇ ਹੋਈ। ਇਸ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੀਟਿੰਗ ਸੰਬੰਧੀ ਜਾਣਕਾਰੀ ਦਿੱਤੀ। ਧਾਮੀ ਨੇ ਕਿਹਾ ਕਿ ਮੀਟਿੰਗ ਵਿੱਚ ਅਸੀਂ ਆਪਣੇ ਵਿਚਾਰ ਰੱਖੇ ਹਨ। ਦੱਸਣਯੋਗ ਹੈ ਕਿ ਇਸ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਹਾਜ਼ਰ ਨਹੀਂ ਸਨ। ਧਾਮੀ ਦਾ ਕਹਿਣਾ ਹੈ ਕਿ ਕੌਮ ਨੂੰ ਇੱਕ ਝੰਡੇ ਥੱਲੇ ਇਕੱਠੇ ਕਰਨ ਲਈ ਚਰਚਾ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਸਿਆਸੀ ਜਮਾਤ ਹੈ ਤੇ ਇਸ ਨੂੰ ਹੋਰ ਬਿਹਤਰ ਬਣਾਉਣ ਲਈ ਲੰਮਾ ਸਮਾਂ ਵਿਚਾਰ ਚਰਚਾ ਹੋਈ ਹੈ। ਅਗਲੀ ਮੀਟਿੰਗ 16 ਫਰਵਰੀ ਨੂੰ ਹੋਵੇਗੀ। ਤੇ ਅੱਜ ਦੀ ਇਹ ਮੀਟਿੰਗ ਸਰਦਾਰ ਬਲਵਿੰਦਰ ਸਿੰਘ ਜੀ ਭੁੰਦੜ ਐਕਟਿੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਇਹ ਬੈਠ ਕੇ ਸਾਰਾ ਵਿਚਾਰ ਕਰਨ ਲਈ ਸਮਾਂ ਰੱਖਿਆ ਗਿਆ ਸੀ, ਪਰ ਉਹਨਾਂ ਦੀ ਕੋਈ ਸਿਹਤ ਢਿੱਲੀ ਹੋਣ ਕਰਕੇ ਉਹ ਇੱਥੇ ਤਾਂ ਨਹੀਂ ਪਹੁੰਚ ਸਕੇ। ਮੈਂ ਤੇ ਸਤਿਕਾਰਯੋਗ ਸਰਦਾਰ ਗੁਰਪ੍ਰਤਾਪ ਸਿੰਘ ਜੀ ਬਡਾਲਾ ਅਸੀਂ ਉਹਨਾਂ ਨਾਲ ਬੈਠ ਕੇ ਕੁਝ ਸਮਾਂ ਵਿਚਾਰ ਵਟਾਂਦਰਾ ਕਰਕੇ ਆਏ ਹਾਂ, ਕਿਉਂਕਿ ਆ ਜਿਹੜਾ ਸਮਾਂ ਆ ਇਹ ਖਤਰਨਾਕ ਵੀ ਚੱਲ ਰਿਹਾ, ਕਿਉਂਕਿ ਜਿਹੜੀ ਇੱਕ ਬਾਹਤ ਸਿੱਖਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜਿਹੜੀ 104 ਸਾਲਾ ਪੁਰਾਣੀ ਇਹ ਪਾਰਟੀ ਆ, ਇਹ ਮਹਾਨ ਸਾਡੀ ਜਥੇਬੰਦੀ ਆ ਤੇ ਇਹਦੇ ਵਧੇਰੇ ਹਿੱਤਾਂ ਲਈ ਤਾਂ ਕਿ ਪੰਥ ਸਮੁੱਚਾ ਇੱਕ ਝੰਡੇ ਥੱਲੇ ਇਕੱਠਾ ਹੋਵੇ, ਉਹਦੇ ਲਈ ਅਸੀਂ ਵਧੇਰੇ ਹਿੱਤਾਂ ਲਈ ਵਿਚਾਰ ਵੀ ਕੀਤੀ ਆ। ਤੇ ਉਹਦੇ ਤਹਿਤ ਭੁੰਦੜ ਸਾਹਿਬ ਨਾਲ ਵੀ ਗੱਲ ਕਰਕੇ ਆਏ ਆ ਤਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਸਰਵਉੱਚ ਆ। ਸਰਵਉੱਚ ਕਹਿਣ ਤੋਂ ਭਾਵ ਕਿ ਉੱਥੇ ਜਿਹੜੇ ਵੀ ਹੁਕਮ ਹੁੰਦੇ ਆ ਉਹ ਕੌਮ ਵੀ ਤੇ ਜਿਨ੍ਹਾਂ ਨੂੰ ਹੁੰਦੇ ਉਹਨਾਂ ਨੂੰ ਉਹ ਇਨ ਬਿਨ ਲਾਗੂ ਕਰਨੇ ਤੇ ਮੰਨਣੇ ਵੀ ਪੈਂਦੇ ਆ। ਸੋ ਸਾਰੇ ਵਧੇਰੇ ਹਿੱਤਾਂ ਲਈ ਤਾਂ ਕਿ ਪੰਥ ਇੱਕ ਝੰਡੇ ਥੱਲੇ ਆਵੇ, ਉਹ ਉਹਨਾਂ ਨਾਲ ਅਸੀਂ ਬੈਠ ਕੇ ਵਿਚਾਰ ਕੀਤੀ ਆ। ਕੁਝ ਪ੍ਰਪੋਜ਼ਲਾਂ ਜਿਹੜੀਆਂ ਉਹ ਬਡਾਲਾ ਸਾਹਿਬ ਨੇ ਤੇ ਮੈਂ ਉਹ ਦੇ ਕੇ ਵੀ ਆਏ ਆ ਵੀ ਇਹਦੇ ਹੋਰ ਵਧੇਰੇ ਹਿੱਤਾਂ ਦੀ ਪੂਰਤੀ ਲਈ ਇਹਦੇ ਤੇ ਕਿੰਨਾ ਕੰਮ ਜਿਹੜਾ ਉਹ ਕੀਤਾ ਜਾ ਸਕਦਾ ਆ। ਸੋ ਸਰਦਾਰ ਕਿਰਪਾਲ ਸਿੰਘ ਜੀ ਬਡੂੰਗਰ ਕਿਉਂਕਿ ਬਜ਼ੁਰਗ ਆ ਸਾਡੇ, ਉਹ ਆਪਣੇ ਵਿਚਾਰ ਦੇ ਕੇ ਸਵੇਰੇ ਦੁਪਹਿਰੇ ਚਲੇ ਗਏ ਸੀਗੇ ਤੇ ਅਸੀਂ ਹੁਣ ਇਹ ਬੈਠ ਕੇ ਸਾਰਾ ਭੁੰਦੜ ਸਾਹਿਬ ਦੇ ਨਾਲ, ਕਿਉਂਕਿ ਉਹਨਾਂ ਕੋਲ ਬੜੀ ਜ਼ਿੰਮੇਵਾਰੀ ਵੱਡੀ ਆ, ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਆ, ਔਰ ਉਹਨਾਂ ਨੇ ਵਿਚਾਰ ਤੋਂ ਬਾਅਦ ਅਸੀਂ ਹੁਣ ਇਹ ਫੈਸਲਾ ਕੀਤਾ ਕਿ 2 ਦਿਨ ਉਹਨਾਂ ਤੋਂ ਬੈਠ ਕੇ ਜਿਹੜੀ ਉਹਨਾਂ ਦੀ ਆ ਸਮੇਂ ਅਨੁਸਾਰ, ਕਿਉਂਕਿ ਪੰਥ ਖਿੰਡਿਆ ਪੁੰਡਿਆ ਨਾ ਰਹੇ, ਇੱਕ ਥਾਂ ਇਕੱਤਰ ਹੋਵੇ, ਉਹ ਬੈਠ ਕੇ ਉਹਨਾਂ ਨਾਲ ਗੱਲ ਕਰਕੇ ਆਏ ਆ। ਤੇ 16 ਤਰੀਕ ਨੂੰ ਫਿਰ ਅਸੀਂ ਸਾਰੇ ਬੈਠ ਕੇ ਅਗਲਾ ਜਿਹੜਾ ਫੈਸਲਾ ਉਹ ਕਰਾਂਗੇ।